ਕਹਿੰਦੇ ਨੇ ਕਿ ਹੌਸਲੇ ਬੁਲੰਦ ਹੋਣ ਅਤੇ ਇਰਾਦੇ ਨੇਕ ਹੋਣ ਤਾਂ ਇਨਸਾਨ ਹਰ ਔਖੀ ਤੋਂ ਔਖੀ ਮੰਜ਼ਿਲ ਸਰ ਕਰ ਲੈਂਦਾ ਹੈ। ਅਜਿਹੀ ਹੌਸਲੇ ਦੀ ਮਿਸਾਲ ਪੇਸ਼ ਕਰ ਰਿਹਾ ਹੈ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਅਹਿਲ ਦਾ ਰਹਿਣ ਵਾਲਾ ਗੁਰਵਿੰਦਰ ਸਿੰਘ। ਗੁਰਵਿੰਦਰ ਸਿੰਘ ਬੇਸ਼ੱਕ ਇੱਕ ਲੱਤ ਤੋਂ ਅਪਾਹਜ ਹੈ, ਪਰ ਉਸਨੇ ਆਪਣੀ ਸੋਚ ਨੂੰ ਅਪਾਹਜ ਨਹੀਂ ਹੋਣ ਦਿੱਤਾ। ਅੱਜ ਉਹ ਪੰਜਾਬ ਦੇ ਉਹਨਾਂ ਨੌਜਵਾਨਾਂ ਲਈ ਮਿਸਾਲ ਕਾਇਮ ਕਰ ਰਿਹਾ ਹੈ ਜੋ ਆਪਣੇ ਸਰੀਰ ਵਿੱਚ ਆਈ ਕਿਸੇ ਕਮੀ ਤੋਂ ਨਿਰਾਸ਼ ਹੋ ਕੇ ਢੇਰੀ ਢਾਹ ਬੈਠਦੇ ਨੇ ਅਤੇ ਨਸ਼ਿਆਂ ਦੇ ਰਾਹ ਪੈ ਕੇ ਜ਼ਿੰਦਗੀ ਤਬਾਹ ਕਰ ਲੈਂਦੇ ਨੇ। ਗੁਰਵਿੰਦਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਅਹਿਲ ਦਾ ਰਹਿਣ ਵਾਲਾ ਹੈ। ਗਰੀਬ ਪਰਿਵਾਰ ਦਾ ਲੜਕਾ ਹੈ ਜਿਸ ਦੀ ਬਚਪਨ ਵਿੱਚ ਹੀ ਪੋਲੀਓ ਦੀ ਬਿਮਾਰੀ ਕਾਰਨ ਇੱਕ ਲੱਤ ਸੁੱਕ ਗਈ ਸੀ। ਗੁਰਵਿੰਦਰ ਨੇ ਜਿਵੇਂ ਕਿਵੇਂ 12ਵੀਂ ਤੱਕ ਪੜ੍ਹਾਈ ਕੀਤੀ ਅਤੇ ਪੜ੍ਹਾਈ ਦੌਰਾਨ ਸਕੂਲ ਵਿੱਚ ਉਸਨੇ ਕਬੱਡੀ ਨੈਸ਼ਨਲ ਸਟਾਈਲ ਵਿੱਚ ਖੇਡਦੇ ਹੋਏ ਪੰਜਾਬ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ ਗੁਰਵਿੰਦਰ ਨੂੰ ਸੋਸ਼ਲ ਮੀਡੀਆ ਤੇ ਵੇਖੀਆਂ ਕੁਝ ਵੀਡੀਓ ਨੇ ਇੰਨਾ ਪਰਪੱਕ ਕਰ ਦਿੱਤਾ ਕਿ ਉਸਨੇ ਕਬੱਡੀ ਸਰਕਲ ਸਟਾਈਲ ਖੇਡਣਾ ਸ਼ੁਰੂ ਕਰ ਦਿੱਤਾ। ਹੁਣ ਗੁਰਵਿੰਦਰ ਕਬੱਡੀ ਸਰਕਲ ਸਟਾਈਲ ਵਿੱਚ ਜਾਫੀ ਵਜੋਂ ਵਧੀਆ ਖੇਡ ਰਿਹਾ ਅਤੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਰਿਹਾ। ਇਸ ਮੌਕੇ ਗੁਰਵਿੰਦਰ ਸਿੰਘ ਨੇ ਕੀ ਕਿਹਾ, ਤੁਸੀਂ ਖੁਦ ਹੀ ਸੁਣ ਲਵੋ। ਮੈਨੂੰ ਵੀਰ ਜੀ ਹੋ ਗਿਆ 4 ਤੋਂ 5 ਸਾਲ ਹੋ ਗਏ ਤੇ ਉਹਦੇ ਵਿੱਚ ਚੰਗਾ ਨਹੀਂ ਇੰਨਾ ਕਰਦੇ ਲੋਕ ਤੇ ਠੀਕ ਆ। ਗੁਰਵਿੰਦਰ ਵਧੀਆ ਖੇਡਦਾ, ਘਰੋਂ ਠੀਕ ਆ, ਚੰਗੀ ਸਿੱਖਿਆ ਦੇ ਰਿਹਾ ਸਾਰਿਆਂ ਨੂੰ। ਤੇ ਘਰਦਿਆਂ ਦਾ ਕਿੰਨਾ ਕੁ ਸਹਿਯੋਗ ਹੈ? ਪਰਿਵਾਰ 'ਚ ਦਾ ਪੂਰਾ ਹੀ ਆ ਜੀ, ਮੰਮੀ ਪਾਪੇ ਦਾ ਫੁੱਲ ਆ ਜੀ, ਪੂਰਾ ਸਹਿਯੋਗ ਹੈ। ਹਾਂਜੀ ਸਰ। ਮੈਂ YouTube ਤੋਂ ਦੇਖਿਆ ਸੀ ਜੀ, ਇੱਕ ਹੈਂਡੀਕੈਪਟ ਬੰਦਾ ਸੀ, ਉਹਦੀਆਂ ਦੋਨੇ ਲੱਤਾਂ ਵੱਡੀਆਂ ਸੀ, ਉਹਦੀ ਨਕਲੀ ਲੱਤਾਂ ਲਾ ਕੇ ਭੱਜ ਰਿਹਾ ਸੀ। ਮੈਂ ਕਿਹਾ ਫਿਰ ਰੱਬ ਨੇ ਆਪਾਂ ਨੂੰ ਇੱਕ ਫੁੱਲ ਦਿੱਤੀ, ਆਪਾਂ ਅੱਗੇ ਆਉਣਾ। ਉਸ ਤੋਂ ਬਾਅਦ ਮੈਂ ਆ ਗਿਆ ਜੀ ਤੇ ਪੋਜੀਸ਼ਨ 'ਤੇ 42 43 50 48 ਰੀਡਾਂ ਪਾਉਂਦੇ ਹੋ ਕਿ ਸਟੋਪਰ ਆ ਜੀ। ਤੇ ਹੁਣ ਤੱਕ ਵਧੀਆ ਰਿਲੈਕਸ ਕਦੀ ਮਹਿਸੂਸ ਹੋਇਆ ਵੀ ਨਹੀਂ ਜੀ, ਜਮਾਂ ਨਹੀਂ ਜੀ। ਬਹੁਤ ਵਧੀਆ ਰਹਿੰਦਾ? ਹਾਂਜੀ। ਕੀ ਹੋਰ ਆਪਦੇ ਨਾਲ ਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ? ਵੀ ਨਸ਼ੇ ਤੋਂ ਬਚੋ, ਖੇਡਾਂ ਨਾਲ ਜੁੜੋ, ਫੇਰ ਹੀ ਹੈ। ਇਸ ਦੇ ਨਾਲ ਹੀ ਗੁਰਵਿੰਦਰ ਦੇ ਕੋਚ ਸੋਨੀ ਜਲਾਲ ਨੇ ਦੱਸਿਆ ਕਿ ਗੁਰਵਿੰਦਰ ਬਹੁਤ ਮਿਹਨਤ ਕਰਦਾ ਹੈ ਅਤੇ ਖੇਡਦਾ ਵੀ ਬਹੁਤ ਵਧੀਆ। ਉਹਨਾਂ ਨੇ ਕਿਹਾ ਕਿ ਗੁਰਵਿੰਦਰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ ਜੋ ਅਪਾਹਜ ਹੋਣ ਦੇ ਬਾਵਜੂਦ ਵੀ ਬਹੁਤ ਵਧੀਆ ਖੇਡ ਰਿਹਾ। ਇੱਥੇ ਜੀ ਬਾਈ ਨੋਕ ਢਿੱਲੋਂ ਜੀ ਕੈਨੇਡਾ ਤੋਂ ਆ, ਫਲੋਰ ਤੋਂ। ਉਹਨਾਂ ਨੇ ਕੈਂਪ ਔਰਗਨਾਈਜ਼ ਕੀਤਾ ਗਾ। ਇੱਥੇ ਮੁੰਡੇ ਹੈਗੇ ਤਕਰੀਬਨ 40 ਤੋਂ 35 ਦੇ ਵਿੱਚ ਮੁੰਡੇ ਹੈਗੇ ਜਿਹੜੇ ਵੀ ਟ੍ਰਾਇਲ ਲੈ ਕੇ ਰੱਖੇ ਗਏ ਆ। ਗਰੀਬ ਘਰਾਂ ਤੋਂ ਤਕਰੀਬਨ ਮੁੰਡੇ ਬਿਲੋਂਗ ਕਰਦੇ ਸਾਰੇ, ਅਤੇ ਉਹਨਾਂ ਦੀ ਖੁਰਾਕ ਵਗੈਰਾ, ਰਹਿਣ ਸਹਿਣ ਦਾ ਸਾਰਾ ਕੁਛ ਉਹਨਾਂ ਵੱਲੋਂ ਫ੍ਰੀ ਹੈ ਇੱਥੇ, ਅਤੇ ਟ੍ਰੇਨਿੰਗ ਵੀ ਆਪਣੇ ਵੱਲੋਂ ਫ੍ਰੀ ਦਿੱਤੀ। ਤੁਹਾਡੇ ਕੋਲ ਇੱਥੇ ਇੱਕ ਲੜਕਾ ਗੁਰਵਿੰਦਰ ਹੈ ਜਿਹੜਾ ਹੈਂਡੀਕੈਪਟ ਹੈ, ਕਿੱਦਾਂ ਦਾ ਜਿਹੜਾ ਹੈਗਾ ਉਹ ਪਰਫਾਰਮ ਕਰ ਰਿਹਾ, ਕੀ ਲੱਗਦਾ? ਹਾਂਜੀ, ਗੁਰਵਿੰਦਰ ਇੱਕ ਇਨਸਪੀਰੇਸ਼ਨ ਆ ਦੂਜੇ ਆਪਣੇ ਸਾਰਿਆਂ ਲਈ, ਅਤੇ ਇੱਕ ਵੀ ਆਪਾਂ ਕਹਿੰਦੇ ਹਾਂ ਵੀ ਇੱਕ ਇੱਦਾਂ ਦਾ ਇਹਨੇ ਮਾਹੌਲ ਕ੍ਰੀਏਟ ਕਰਤਾ ਆਪਣੇ ਬੱਚਿਆਂ ਦੇ ਆਉਣ ਵਾਲੀ ਜਨਰੇਸ਼ਨ ਦੇ ਵਿੱਚ। ਆਪਾਂ ਕਹਿ ਸਕਦੇ ਹਾਂ ਕਿ ਇਹਨੇ ਹੌਸਲਾ ਦਿੱਤਾ ਵੀ ਆਪਾਂ ਹੁਣ ਜਿਹੜੀ ਅੱਜ ਦੀ ਪੀੜ੍ਹੀ ਤੁਸੀਂ ਦੇਖ ਲੈਂਦੇ ਕਿੱਦਾਂ ਕਿਹੜੇ ਪਾਸੇ ਤੁਰੀ ਵੀ ਆ, ਉਹਨਾਂ ਲਈ ਇੱਕ ਇਹ ਪ੍ਰਭਾਵਿਤ ਹੋ ਰਿਹਾ ਗਾ। ਅਤੇ ਉਦਾਹਰਨ ਦੇ ਤੌਰ 'ਤੇ ਆਪਾਂ ਇਹਨੂੰ ਇੱਕ ਮਿਸਾਲ ਦੇ ਤੌਰ 'ਤੇ ਆਪਾਂ ਇਹਨੂੰ ਜਾਣ ਸਕਦੇ ਹਾਂ ਵੀ ਗੁਰਵਿੰਦਰ ਇੱਕ ਇਹਦੀ ਜਿਹੜੀ ਆਪਾਂ ਦੇਖਦੇ ਹਾਂ ਹੈਂਡੀਕੈਪਟ ਹੋਣ ਦੇ ਬਾਵਜੂਦ ਵੀ ਦੂਜੇ ਨੋਰਮਲ ਬੰਦਿਆਂ ਨੂੰ ਪ੍ਰੈਕਟਿਸ ਕਰ ਰਿਹਾ ਅੱਜ ਕੱਲ੍ਹ, ਅਤੇ ਵਧੀਆ ਗਾ ਅਤੇ ਵਧੀਆ ਮੈਚ ਖੇਡਿਆ। ਇੱਦੋਂ ਵੀ ਪਹਿਲਾਂ ਇਹ ਤਾਂ ਬੈਸਟ ਸੀਗਾ ਅਤੇ ਵਧੀਆ ਮੈਚ ਖੇਡਦਾ, ਵਧੀਆ ਪਰਫੋਰਮੈਂਸ ਦਿੰਦਾ, ਅਤੇ ਬਾਕੀ ਮਿਹਨਤ ਪੱਖੋਂ ਤਾਂ ਕਿਸੇ ਗੱਲੋਂ ਘਾਟ ਹੈ ਹੀ ਨਹੀਂ ਬੰਦੇ 'ਚ। ਜਦੋਂ ਟੀਮ 'ਚ ਖੇਡਦਾ ਕਦੀ ਅਜਿਹਾ ਨਹੀਂ ਮਹਿਸੂਸ ਹੋਇਆ ਕਿ ਹੈਂਡੀਕੈਪਟ ਹੈ ਇਹ, ਕਿਤੇ ਸਾਡੀ ਟੀਮ ਹਾਰ ਨਾ ਜਾਵੇ ਜਾਂ ਕੋਈ ਹੋਰ? ਨਹੀਂ, ਗੁਰਵਿੰਦਰ ਵੱਲੋਂ ਤਾਂ ਨਾ ਹੀ ਗੁਰਵਿੰਦਰ ਆਪਣੇ ਆਪ ਨੂੰ ਹੈਂਡੀਕੈਪਟ ਸਮਝਦਾ, ਅਤੇ ਤੁਸੀਂ ਬਾਕੀ ਦੇਖੇ ਸਾਰਾ ਕੁਛ, ਕੋਈ ਇਹਦੇ 'ਚ ਲੱਗਦੀ ਹੈ ਕਮੀ ਆਪਾਂ ਨੂੰ। ਬਸ ਇੱਕ ਕੁਦਰਤੀ ਤੌਰ 'ਤੇ ਆਪਾਂ ਕਹਿ ਸਕਦੇ ਹਾਂ ਵੀ ਕਰੋਪੀ ਹੋ ਗਈ, ਉਹ ਵੀ ਬਚਪਨ ਦੇ ਵਿੱਚ ਹੋ ਗਈ। ਪਹਿਲਾਂ ਤਾਂ ਇਹ ਹੈ ਨਹੀਂ ਸੀਗਾ, 2 ਸਾਲ ਬਾਅਦ ਇਹਨੂੰ ਇਹ ਪ੍ਰੋਬਲਮ ਆਈ ਆ, ਅਤੇ ਪਹਿਲਾਂ ਨੋਰਮਲ ਭੱਜਿਆ ਫਿਰਦਾ ਸੀਗਾ। ਅਤੇ ਹੁਣ ਵਧੀਆ ਬਾਕੀ? ਹਾਂਜੀ, ਆਪਣਾ ਪੂਰਾ ਬੈਸਟ ਦਿੰਦਾ ਹੈ, ਅਤੇ ਬੈਸਟ ਦਾ ਵੀ 100% ਹੀ ਆਪਣਾ ਦਿੰਦਾ ਗਾ। ਬਾਕੀ ਜੱਫਿਆਂ ਦਾ ਤਾਂ ਕੋਈ ਚੱਕਰ ਹੀ ਨਹੀਂ, ਜੱਫੇ ਪੂਰੀ ਵਧੀਆ ਲਾਉਂਦਾ ਮੈਚ ਵਿੱਚ। ਫਰੀਦਕੋਟ ਤੋਂ ਗਗਨਦੀਪ ਸਿੰਘ, ਇੰਡੋਜ਼ TV, ਆਸਟ੍ਰੇਲੀਆ।